ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 10 ਤਰੀਕ ਆ ਅਤੇ ਦਿਨ ਜਿਹੜਾ ਉਹ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਹਿਯੋਗੀਆਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ ਇੰਸ਼ੋਰੈਂਸ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸੋਹਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ, ਜਿਹੜੀ ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਅੱਜ ਫਿਰ ਇੱਕ ਵਾਰੀ ਕਾਲ ਕੀਤੀ ਆ ਵੀ ਜਿਹੜੇ ਕੌਨਫੈਡਰੇਟ ਸਟੈਚੂਜ਼ ਹੈਗੇ ਆ, ਉਹਨਾਂ ਨੂੰ US ਦੀ ਜਿਹੜੀ ਕੈਪੀਟਲ ਆ, ਜਿਹੜੇ ਉੱਥੇ ਡਿਸਪਲੇ ਕਰਦੇ ਆ, ਉੱਥੋਂ ਰਿਮੂਵ ਕਰ ਦੇਣਾ ਚਾਹੀਦਾ ਹੈਗਾ ਆ। ਇਹ ਉਹਨਾਂ ਨੇ ਅੱਜ ਇੱਕ ਚਿੱਠੀ ਜਿਹੜੀ ਆ ਲਿਖੀ ਹੈਗੀ ਆ ਨੈਸ਼ਨਲ ਸਟੈਚੂਰੀ ਜਿਹੜੇ ਹਾਲ ਕਲੈਕਸ਼ਨ ਆ, ਕੈਪੀਟਲ ਸਟੈਚੂਰੀ ਹਾਲ ਦੇ ਲਈ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਇਹ ਜਿਹੜੀ ਡਿਮਾਂਡ ਹੋਈ ਸੀ, ਪਰ ਹੁਣ ਜਿਹੜੀ ਜਾਰਜ ਫਲਾਇਡ ਦੇ ਜਦੋਂ ਕੇਸ ਹੋਇਆ, ਉਸ ਤੋਂ ਬਾਅਦ ਇੰਨੇ ਜ਼ਿਆਦਾ ਜਿਹੜੇ ਮੁਜ਼ਾਹਰੇ ਹੋਏ ਆ, ਉਸ ਤੋਂ ਬਾਅਦ ਇਹ ਜਿਹੜੀ ਮੰਗ ਆ ਕਾਫੀ ਵੱਧ ਗਈ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਜਿਹੜੇ ਮਿਲਟਰੀ ਬੇਸਿਸ ਦੇ ਜਿਹੜੇ ਨਾਮ ਹੈਗੇ ਆ ਕੌਨਫੈਡਰੇਟਸ ਦੇ ਨਾਮ ਦੇ ਉੱਤੇ ਆ, ਉਹ ਅਸੀਂ ਰਿਮੂਵ ਨਹੀਂ ਕਰਾਂਗੇ। ਜਿਹੜੇ ਕੌਨਫੈਡਰੇਟ ਜਨਰਲ ਸੀਗੇ, ਕਹਿੰਦੇ ਵੀ ਇਹ ਸਾਡੀ ਹਿਸਟਰੀ ਆ। ਹੈਲੋਡ ਗਰਾਊਂਡਸ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜੇ ਜਿੰਨੇ ਵੀ ਫੌਜੀ ਸੀ, ਉਹਨਾਂ ਨੂੰ ਟ੍ਰੇਨ ਕਰਨ ਲਈ, ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਇਹ ਕੰਮ ਕੀਤਾ ਸੀ, ਅਤੇ ਜਿਹਦੇ ਕਰਕੇ 2 ਵਰਲਡ ਵਾਰ ਅਸੀਂ ਜਿੱਤੀਆਂ ਹੈਗੀਆਂ। ਸੋ ਕਹਿੰਦੇ ਵੀ ਮੇਰਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹ ਇਸ ਹਿਸਟਰੀ ਨੂੰ ਜਿਹੜਾ ਆ ਇੱਥੋਂ ਰਿਮੂਵ ਨਹੀਂ ਕਰੂਗਾ। ਪਰ ਇੱਕ ਆਰਮੀ ਦੇ ਜਨਰਲ ਨੇ ਵਿਚਾਰ ਦਿੱਤਾ ਸੀ ਵੀ ਅਸੀਂ ਇਹਦੇ ਉੱਤੇ ਸੋਚ ਸਕਦੇ ਹਾਂ ਵੀ ਜੇ ਜਿਹੜੇ ਕੁਛ ਜਿਹੜੇ ਆਰਮੀ ਦੇ ਬੇਸਿਸ ਆ, ਜਿਹੜੇ ਕੌਨਫੈਡਰੇਟ ਜਨਰਲਸ ਦੇ ਨਾਮ ਦੇ ਉੱਤੇ ਆ, ਉਹਨਾਂ ਨੂੰ ਰੀਨੇਮ ਕੀਤਾ ਜਾਵੇ। ਜੀ, ਉੱਧਰ ਮਰੀਨਸ ਨੇ ਕਨਫੈਡਰੇਟ ਫਲੈਗਸ ਆ, ਉਸ ਨੂੰ ਉਸ ਦੇ ਉੱਤੇ ਬੈਨ ਲਾ ਦਿੱਤਾ ਸੀ। ਉਹਨਾਂ ਨੂੰ ਦੇਖਦੇ ਹੋਏ ਜਿਹੜੇ ਆ US ਨੇਵੀ ਨੇ ਵੀ ਹੁਣ ਉਹਨਾਂ ਨੂੰ ਜੁੜੇ ਨੇ, ਅਤੇ ਉਹਨਾਂ ਨੇ ਵੀ ਕਨਫੈਡਰੇਟ ਬੈਟਲ ਫਲੈਗ ਆ, ਉਹਨਾਂ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਉਹ ਬੈਨ ਕਰ ਦਿੱਤਾ ਆ। ਉਹ ਨੇਵੀ ਦੇ ਹੋਰ ਥਾਵਾਂ ਦੇ ਉੱਤੇ ਜਿਹੜਾ ਉਸ ਨੂੰ ਡਿਸਪਲੇ ਉਹ ਨਹੀਂ ਕੀਤਾ ਜਾਊਗਾ। ਸੋ ਜਿੱਦਾਂ ਤੁਸੀਂ ਆਲਰੇਡੀ ਦੱਸ ਦਿੱਤਾ ਵੀ ਜਿਹੜੇ ਬੇਸਿਸ 'ਤੇ ਜਿਨ੍ਹਾਂ ਦਾ ਨਾਮ ਕਨਫੈਡਰੇਟ ਆਫਿਸਰਸ ਦੇ ਉੱਤੇ ਆ, ਉਸ ਨੂੰ ਰਾਸ਼ਟਰਪਤੀ ਟਰੰਪ ਨੇ ਉਸ ਸਿਫਾਰਿਸ਼ ਨੂੰ ਜਿਹੜਾ ਹਾਲ ਦੀ ਘੜੀ ਉਹ ਰੱਦ ਕਰ ਦਿੱਤਾ ਹੈਗਾ ਆ। ਪਰ ਇਸ ਦੇ ਬਾਬਤ ਕਾਫੀ ਜ਼ਿਆਦਾ ਜਿਹੜੀ ਹੁਣ ਚਰਚਾ ਆ, ਕਿਉਂਕਿ ਕਨਫੈਡਰੇਟ ਜਿਹੜੇ ਜਨਰਲਸ ਉਹ ਮੰਨੇ ਜਾਂਦੇ ਨੇ ਜਿਹੜੇ ਅਮਰੀਕਾ ਦੇ ਵਿੱਚ ਸਲੇਵਰੀ ਰੱਖਣਾ ਜਿਹੜਾ ਉਹ ਚਾਹੁੰਦੇ ਸੀਗੇ, ਅਤੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣਾ ਕੰਮਕਾਰ ਜਿਹੜਾ ਉਹਨਾਂ ਤੋਂ ਕਰਾਉਣਾ ਚਾਹੁੰਦੇ ਸੀਗੇ। ਸੋ ਤਕਰੀਬਨ 200-300 ਸਾਲ ਪਹਿਲਾਂ ਇਹੀ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਸੀਗਾ। ਉੱਧਰ ਨੈਸਕਾਰ ਦੇ ਵਿੱਚ ਉਹਨਾਂ ਨੇ ਵੀ ਇਹ ਜਿਹੜਾ ਉਹ ਦੱਸਿਆ ਆ ਵੀ ਉਹ ਵੀ ਕਨਫੈਡਰੇਟ ਫਲੈਗਸ ਜਿਹੜੇ ਉਹਨਾਂ ਦੀਆਂ ਇਵੈਂਟਸ ਦੇ ਉੱਤੇ ਅਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਆ, ਜਿਹੜੀਆਂ ਵੀ ਚੀਜ਼ਾਂ ਆ, ਉਹਨਾਂ ਦੀ ਥਾਂ ਦੇ ਉੱਥੇ ਵੀ ਜਿਹੜਾ ਉਸ ਨੂੰ ਬੈਨ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਨੈਸਕਾਰ ਨੇ ਅਨਾਊਂਸ ਕੀਤਾ। ਉਹਨਾਂ ਦੀ ਨੈਸਕਾਰ ਦੇ ਵਿੱਚ ਇਕੱਲਾ ਇੱਕ ਜਿਹੜਾ ਸਿਆਹ ਮੂਲ ਦਾ ਹੈਗਾ ਆ, ਬੱਬਾ ਕਰਕੇ ਡਰਾਈਵਰ, ਉਸ ਨੇ ਜਿਹੜਾ ਇੱਕ ਵਿਸ਼ੇਸ਼ ਆਪਣੀ ਕਾਰ ਦਾ, ਸ਼ੈਵੀ ਕਾਰ ਜਿਹੜੀ ਚਲਾਉਂਦਾ, ਉਸ ਦਾ ਪੇਂਟ ਜਿਹੜਾ ਬਣਾਇਆ, ਜਿਸ ਦੇ ਵਿੱਚ ਉਸ ਨੇ ਬਲੈਕ ਲਾਈਵਜ਼ ਮੈਟਰ ਜਿਹੜਾ ਉਹ ਲਿਖਵਾ ਕੇ ਰੇਸ ਕੀਤਾ ਸੀ। ਜੀ,
ਅਗਲੀ ਖਬਰ ਜਿਹੜੀ ਆ ਜਾਰਜ ਫਲਾਇਡ ਨੂੰ ਲੈ ਕੇ ਆ, ਅੱਜ ਉਸ ਦਾ ਜਿਹੜਾ ਛੋਟਾ ਭਰਾ ਆ ਫਿਲੋਨਾਈਜ਼ ਫਲਾਇਡ, ਉਹ ਅੱਜ ਜਿਹੜਾ US ਲਾ ਮੇਕਰਸ ਜਿਹੜੇ ਹੈਗੇ ਆ ਉਹਨਾਂ ਦੇ ਸਾਹਮਣੇ ਜਿਹੜਾ ਆ ਪੇਸ਼ ਹੋਇਆ। ਉਹਦੇ ਵਿੱਚ ਉਸਨੇ ਬੜਾ ਹੀ ਦੁੱਖ ਭਰੇ ਲਹਿਜੇ 'ਚ ਕਿਹਾ ਵੀ ਜਿਹੜਾ ਮੇਰਾ ਭਰਾ ਆ, ਮੈਂ ਨਹੀਂ ਚਾਹੁੰਦਾ ਵੀ ਉਹ ਵੀ ਇੱਕ ਅਨਦਰ ਨੇਮ ਬਣ ਜਾਵੇ, ਜਿਸ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਕਾਲੇ ਮੂਲ ਦੇ ਆ ਉਹ ਪੁਲਿਸ ਦੇ ਰਾਹੀਂ ਮਾਰੇ ਗਏ ਹੈਗੇ ਆ। ਸੋ ਉਹਨਾਂ ਨੇ ਬੇਨਤੀ ਕੀਤੀ ਆ ਵੀ ਜਿਹੜੀਆਂ ਮੇਜਰ ਚੇਂਜਸ ਜਿਹੜੀਆਂ ਪੁਲਿਸ ਦੇ ਉਹਨਾਂ ਦੇ ਬਿਹੇਵੀਅਰ ਦੇ ਵਿੱਚ, ਉਹਨਾਂ ਦੀ ਵਰਕਿੰਗ ਦੇ ਵਿੱਚ ਆਉਣੀਆਂ ਚਾਹੀਦੀਆਂ ਹੈਗੀਆਂ ਆ। ਕਹਿੰਦੇ ਵੀ ਸਿਰਫ $20 ਦੀ ਖਾਤਰ ਜਿਹੜਾ ਇੱਕ ਬੰਦੇ ਨੂੰ ਮਾਰ ਦੇਣਾ ਵੀ ਇਹ ਸਟਿਲ ਵਰਥ ਇਟ ਆ ਜਾਂ ਨਹੀਂ, ਇਹ ਬਹੁਤ ਮਾੜੀ ਗੱਲ ਆ। ਇਹ ਕਹਿੰਦੇ ਵੀ ਦਿਸ ਇਜ਼ 2020, ਅਨਫ ਇਜ਼ ਅਨਫ। ਅਤੇ ਨਾਲ ਦੀ ਨਾਲ ਜਿਹੜੇ ਲੋਕ ਪ੍ਰੋਟੈਸਟ ਕਰਕੇ ਜਿਹੜੇ ਰਾਇਟਸ ਕਰ ਰਹੇ ਆ ਜਾਂ ਕਿਸੇ ਤਰ੍ਹਾਂ ਦੀ ਖਰਾਬੀ ਕਰ ਰਹੇ ਆ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਮੁੱਦਾ ਆ ਇਸ ਨੂੰ ਸਾਈਡ ਲਾਈਨ 'ਤੇ ਨਾ ਕੀਤਾ ਜਾਵੇ। ਜੀ, ਅਜੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪ੍ਰੋਪਰਟੀ ਦਾ ਜਿਹੜਾ ਆ ਨੁਕਸਾਨ ਆ ਉਹ ਜ਼ਿਆਦਾ ਦਿਸ ਰਿਹਾ, ਪਰ ਲੋਕਾਂ ਦੀ ਜਾਨ ਜਿਹੜੀ ਗਈ ਆ ਉਸ ਦੇ ਉੱਤੇ ਉਦੋਂ ਉਹ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੇ ਰਹਿੰਦੇ ਸੀ, ਉਦੋਂ ਕੁਛ ਨਹੀਂ ਸੀ ਬੋਲੇ। ਅਤੇ ਅੱਜ ਜਦੋਂ ਗੁੱਸਾ ਇਹਨਾਂ ਦਾ ਉਬਲ ਕੇ ਕਈਆਂ ਦਾ ਆਇਆ, ਅਤੇ ਕਈ ਜਿਹੜੇ ਆ ਸੋਚੀ ਸਮਝੀ ਜਿਹੜੀ ਸ਼ਰਾਰਤ ਤਹਿਤ ਇਹਨਾਂ ਪ੍ਰੋਟੈਸਟ ਨੂੰ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਬੋਲ ਰਹੇ ਨੇ। ਸੋ ਇਹ ਵੀ ਜਿਹੜਾ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਵੀ ਜਿਹੜਾ ਉਹਨਾਂ ਦਾ ਖੂਨ ਕਿੱਥੇ ਜਾ ਕੇ ਜਿਹੜਾ ਉਬਾਲਾ ਆ ਉਹ ਖਾ ਰਿਹਾ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਆਪਣੀਆਂ ਕੈਂਪੇਨ ਰੈਲੀਜ਼ ਆ ਉਹਨਾਂ ਨੂੰ ਜਲਦ ਹੀ ਜਿਹੜਾ ਮੁੜ ਦੁਬਾਰਾ ਸ਼ੁਰੂ ਕਰਨ ਜਾ ਰਹੇ ਆ। ਅੱਜ ਆਲਰੇਡੀ ਕਈ ਸੂਬਿਆਂ ਤੋਂ ਇਹ ਖਬਰਾਂ ਆ ਰਹੀਆਂ ਸੀ ਵੀ ਕਰੋਨਾ ਵਾਇਰਸ ਦੇ ਜਿਹੜੇ ਕੇਸਿਸ ਆ ਉਹਨਾਂ ਦੀ ਕਰਕੇ ਜਿਹੜੇ ਜ਼ੇਰੇ ਇਲਾਜ ਹੋ ਰਹੇ ਲੋਕ ਆ ਉਹਨਾਂ ਦੇ ਆંકੜੇ ਜਿਹੜੇ ਉਹ ਵਧੇ ਆ। ਪਰ ਜਿੱਦਾਂ ਪ੍ਰੋਟੈਸਟ ਦੇ ਵਿੱਚ ਲੋਕਾਂ ਨੇ ਕਾਫੀ ਸ਼ਿੱਦਤ ਦੇ ਵਿੱਚ ਜਿਹੜਾ ਉਹ ਸ਼ਮੂਲੀਅਤ ਕੀਤੀ, ਅਤੇ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਸੇ ਚੀਜ਼ ਨੂੰ ਦੇਖਦੇ ਹੋਏ ਆਪਣੀਆਂ ਜਿਹੜੀਆਂ ਰੈਲੀਜ਼ ਆ ਉਸ ਨੂੰ ਅਨਾਊਂਸ ਜਿਹੜਾ ਉਹ ਜਲਦ ਹੀ ਕਰਨ ਜਾ ਰਹੇ ਆ। ਜੂਨ ਦੇ ਵਿੱਚ ਸ਼ਾਇਦ ਉਹ ਆਪਣੀ ਪਹਿਲੀ ਰੈਲੀ 19 ਜੂਨ ਨੂੰ ਟਲਸਾ ਦੇ ਵਿੱਚ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਬਾਬਤ ਜਿਹੜਾ ਉਹ ਕਿਸ ਤਰੀਕੇ ਦਾ ਜਿਹੜਾ ਰੂਪ ਅਖਤਿਆਰ ਕਰਦੇ ਆ ਵੀ ਸੈਕਿੰਡ ਵੇਵ ਤੋਂ ਬਚਾਅ ਜਿਹੜਾ ਉਹ ਕਿੰਨਾ ਕੁ ਜਿਹੜਾ ਉਹ ਰੱਖ ਸਕਾਂਗੇ। ਜੀ, ਅਗਲੀ ਖਬਰ ਜਿਹੜੀ ਆ ਥੋਮਸ ਲੇਨ, ਇੱਕ ਜਿਹੜਾ ਪੁਲਿਸ ਆਫਿਸਰ ਸੀ, 4 ਵਿੱਚੋਂ ਇੱਕ ਸੀ, ਜਿਹੜਾ ਜਾਰਜ ਫਲਾਇਡ ਦੀ ਜਦੋਂ ਮੌਤ ਹੋਈ ਸੀ ਉੱਥੇ ਉਹ ਖੜਾ ਵੀ ਸੀ, ਉਹ ਅੱਜ ਕਹਿੰਦੇ ਵੀ ਬੇਲ ਦੇ ਉੱਤੇ ਬਾਹਰ ਚਲਾ ਗਿਆ। ਥੋਮਸ ਲੇਨ 37 ਸਾਲਾਂ ਦਾ 4 ਵਿੱਚੋਂ ਇੱਕ ਪੁਲਿਸ ਆਫਿਸਰ ਸੀ। ਜਿਹੜਾ ਡੈਰਿਕ ਚੌਬਿਨ ਆ ਉਹ ਮੇਨ ਸੀ, ਇੱਕ ਟਾਊ ਥਾਓ ਅਤੇ ਇੱਕ ਐਲੈਗਜ਼ੈਂਡਰ ਕੀਓਂਗ ਅਤੇ ਇੱਕ ਥੋਮਸ ਲੇਨ ਸੀ। ਕਹਿੰਦੇ ਇਹਨੂੰ ਹਜੇ ਜਿਹੜੀ ਆ ਫੋਰਸ ਜੁਆਇਨ ਕੀਤੇ ਨੂੰ 4 ਦਿਨ ਹੀ ਹੋਏ ਸੀ। ਅਤੇ ਡੈਰਿਕ ਚੌਬਨ ਜਿਹੜਾ ਆ ਉਹਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਟ੍ਰੇਨਰ ਸੀਗਾ। ਕਹਿੰਦੇ ਵੀ ਉਸਨੇ ਇੱਕ ਟਾਈਮ ਦੇ ਉੱਤੇ ਉਹਨੂੰ ਇਹ ਕਿਹਾ ਵੀ ਉਹ ਥੱਲੇ ਨੂੰ ਜਿਹੜਾ ਮੂੰਹ ਲੰਮਾ ਪਿਆ ਹੈ ਅਤੇ ਸਾਹ ਨਹੀਂ ਆ ਰਿਹਾ ਅਤੇ ਉਸ ਨੂੰ ਉਲਟਾ ਲਾਓ। ਅਤੇ ਉਸਨੇ ਜਿਹੜਾ ਡੈਰਿਕ ਚੌਬਨ ਜਿਹੜਾ ਉਹਦਾ ਬੌਸ ਸੀ, ਉਸਨੇ ਕਿਹਾ ਵੀ ਨਹੀਂ ਤੂੰ ਚੁੱਪ ਕਰਕੇ ਬੈਠਾ ਰਹਿ। ਪਰ ਇਸ ਪੁਲਿਸ ਆਫਿਸਰ ਦੀ ਕਿਉਂਕਿ ਨਵਾਂ ਸੀ, ਕਹਿੰਦੇ 4 ਦਿਨ ਹੋਏ ਸੀ, ਸੋ ਇਸ ਦੀ ਜਿਹੜੀ ਆ ਬੇਲ ਹੋ ਗਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਅੱਜ ਫੈਡਰਲ ਰਿਜ਼ਰਵ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਇਹ ਜਿਹੜੀਆਂ ਕਿਆਸ ਰਾਈ ਲਾਈ ਆ ਵੀ US ਦੀ ਇਕੋਨਮੀ ਆ ਉਸ ਦੀ ਜਿਹੜੀ ਰਿਕਵਰੀ ਆ ਵਾਪਸ ਮੁੜ ਪਈ ਹੈ, ਅਤੇ ਕਹਿੰਦੇ ਵੀ ਉਹ ਧੀਮੀ ਰਫ਼ਤਾਰ ਦੇ ਵਿੱਚ ਹੌਲੀ ਹੌਲੀ ਜਿਹੜੀ ਉਹ ਪਹੁੰਚੂਗੀ। ਉੱਧਰ ਅਨਇੰਪਲੋਇਮੈਂਟ ਕਹਿੰਦੇ ਉਹਨਾਂ ਨੂੰ ਉਮੀਦ ਆ ਵੀ ਉਹ 9.3% ਦੇ ਉੱਤੇ ਉਹ ਥੱਲੇ ਵਾਪਸ ਜਿਹੜੀ ਉਹ ਆ ਜਾਊਗੀ ਇਸ ਸਾਲ ਦੇ ਅਖੀਰ ਤੱਕ, ਅਤੇ 2021 ਤੱਕ ਉਹਨਾਂ ਨੇ 6.5% ਜਿਹੜੀ ਉਹ ਇਸ ਦੇ ਅਨੁਮਾਨ ਲਾਏ ਆ। ਹਾਲ ਦੀ ਘੜੀ ਜਦੋਂ ਇਹ ਕਰੋਨਾ ਵਾਇਰਸ ਪੈਂਡੈਮਿਕ ਨਹੀਂ ਸੀਗਾ, ਸਾਰਾ ਕੁਛ ਬੰਦ ਜਿਹੜਾ ਉਹ ਨਹੀਂ ਸੀ ਹੋਇਆ, ਉਸ ਟਾਈਮ ਦੇ ਉੱਤੇ 3.5% ਜਿਹੜੀ ਉਹ ਅਨਇੰਪਲੋਇਮੈਂਟ ਸੀ, ਜਿਹੜੀ ਬੀਤੇ ਦਿਨੀ ਜਿਹੜੀਆਂ 40 ਮਿਲੀਅਨ ਜੋਬ ਲਾਸ ਹੋਣ ਦੇ ਕਰਕੇ ਅਨਇੰਪਲੋਇਮੈਂਟ ਲੋਕਾਂ ਨੇ ਜਿਨ੍ਹਾਂ ਨੇ ਸਿਰਫ ਇਹ ਆ ਵੀ ਅਪਲਾਈ ਕੀਤਾ ਆ ਅਨਇੰਪਲੋਇਮੈਂਟ ਦੇ ਲਈ, ਉਹ ਆંકੜੇ ਬਹੁਤ ਸਾਰੇ ਅਜਿਹੇ ਲੋਕ ਵੀ ਹੁੰਦੇ ਨੇ ਇਹਨਾਂ 'ਚ ਜਿਹੜੇ ਅਪਲਾਈ ਕਰਨ ਦੇ ਕਾਬਲ ਹੀ ਜਿਹੜੇ ਉਹ ਨਹੀਂ ਹੁੰਦੇ, ਜਿਨ੍ਹਾਂ 'ਚ ਬਹੁਤ ਸਾਰੇ ਅਨਡਾਕੂਮੈਂਟਡ ਵੀ ਜਿਹੜੇ ਉਹ ਆਉਂਦੇ ਨੇ। ਸੋ ਇਹ ਆંકੜਾ ਜਿਹੜਾ ਇਹਨਾਂ ਨੇ ਕਿਹਾ ਹੈ ਵੀ ਹੌਲੀ ਹੌਲੀ ਰਫ਼ਤਾਰ ਦੇ ਵਿੱਚ ਮੁੜ ਅਨਇੰਪਲੋਇਮੈਂਟ ਦੇ ਆંકੜੇ ਜਿਹੜੇ ਉਹ ਥੱਲੇ ਵੱਲ ਨੂੰ ਜਿਹੜੇ ਉਹ ਜਾਣਗੇ। ਸੋ ਦੇਖਦੇ ਹਾਂ ਵੀ ਕੀ ਹੋਊਗਾ। ਉੱਧਰ ਜਿਹੜੀ ਨੈਸਡੈਕ ਆ ਜਿਸ ਵਿੱਚ ਕਹਿ ਲਓ ਵੀ ਟੈਕਨੋਲੋਜੀ ਦੀਆਂ ਜਿਹੜੀਆਂ ਕੰਪਨੀਆਂ ਆ, ਉਹ ਕਹਿੰਦੇ 10,000 ਦਾ ਆંકੜਾ ਪਹਿਲੀ ਵਾਰੀ ਉਸਨੇ ਜਿਹੜਾ ਉਹ ਪਾਰ ਕੀਤਾ ਆ। ਕਹਿੰਦੇ ਵੀ ਲਗਾਤਾਰ ਪਿਛਲੇ 3 ਦਿਨਾਂ ਦੇ ਵਿੱਚ ਉਹ ਉੱਥੇ
ਇਹਨਾਂ ਦਾ ਅਪਵਰਡ ਤਾਂ ਨੂੰ ਜਿਹੜਾ ਆ ਉਹ ਆંકੜੇ ਜਿਹੜੇ ਹੋ ਜਾ ਰਹੇ ਆ ਤੇ ਉਸ ਦੇ ਵਿੱਚ 66 ਪੁਆਇੰਟ ਅੱਜ ਵੱਧ ਕੇ ਤੇ 10,000 ਨੂੰ ਪਾਰ ਕੀਤਾ। ਉੱਦਾਂ ਪਰ ਓਵਰਆਲ ਜਿਹੜਾ ਡਾਓ ਜੋਨਸ ਆ ਉਸ ਦੇ ਵਿੱਚ ਅੱਜ ਪੌਣੇ 300 ਪੁਆਇੰਟਾਂ ਦਾ ਜਿਹੜਾ ਉਹ ਗਿਰਾਵਟ ਆ ਦੇਖੀ ਗਈ ਆ। ਅੱਜ 27,000 ਤੋਂ ਥੋੜ੍ਹਾ ਜਿਹਾ ਥੱਲੇ ਜਿਹੜਾ 10 ਪੁਆਇੰਟ ਥੱਲੇ ਜਿਹੜੀ ਉਹ ਮਾਰਕੀਟ ਕਲੋਜ਼ ਹੋਈ ਆ। ਜੀ, ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਅੱਜ ਫੈਡ ਨੇ ਇਹ ਅਨਾਊਂਸ ਕੀਤਾ ਆ ਵੀ ਕੋਈ ਵੀ ਜਿਹੜਾ ਇੰਟਰਸਟ ਰੇਟ ਦੇ ਵਿੱਚ ਜਿਹੜਾ ਆ ਵਾਧਾ ਨਹੀਂ ਹੋਊਗਾ ਟਿਲ 2022 2022 ਤੱਕ ਜਿਹੜੇ ਕਹਿੰਦੇ ਆ ਵੀ ਇੰਟਰਸਟ ਰੇਟ ਜਿਹੜਾ ਆ ਉਹ ਵਧਾਇਆ ਨਹੀਂ ਜਾਊਗਾ। ਅਤੇ ਇਹ ਵੀ ਪ੍ਰੋਜੈਕਟ ਕੀਤਾ ਵੀ 6.5% GDP ਜਿਹੜੀ ਆ ਉਹਦੀ ਜਿਹੜੀ ਕੰਟਰੈਕਸ਼ਨ ਹੋਊਗੀ, ਘਟੂਗੀ ਜੀ ਉਹ ਸੁੰਗੜ ਜਾਊਗੀ ਜੀ ਬਿਲਕੁਲ। ਸੋ 17 ਮੈਂਬਰ ਜਿਹੜੇ ਹੁੰਦੇ ਹੈਗੇ ਫੈਡਰਲ ਓਪਨ ਮਾਰਕੀਟ ਕਮੇਟੀ ਦੇ, ਸਾਰਿਆਂ ਨੇ ਜਿਹੜਾ ਆ ਇਹ ਯੂਨੈਨੀਮਸਲੀ ਡਿਸੀਜਨ ਲਿਆ ਆ। ਕਹਿੰਦੇ ਹੋਪਲੀ ਫਿਰ ਜੇ ਇਸ ਤਰ੍ਹਾਂ ਆਪਾਂ ਰੱਖਾਂਗੇ ਅਤੇ ਜਿਹੜੀ ਇਕੋਨਮੀ ਆ ਉਹ 2 ਸਾਲਾਂ ਦੇ ਵਿੱਚ ਉੱਪਰ ਚਲੇ ਜਾਊਗੀ। ਜੀ ਬਿਲਕੁਲ, ਹੌਲੀ ਹੌਲੀ ਜਿਹੜੇ ਪਹੀਏ ਦੁਬਾਰਾ ਉਹ ਆਉਣਗੇ। ਸੋ ਜਿੱਦਾਂ ਆਪਾਂ ਆਲਰੇਡੀ ਸਵੇਰੇ ਵੀ ਦੱਸਿਆ ਸੀਗਾ ਵੀ ਜਿਹੜੀ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਉਹਨਾਂ ਨੇ ਕਿਹਾ ਆ ਵੀ ਇਸ ਟਾਈਮ ਜਿਹੜੀ ਵਿਸ਼ਵ ਦੀ ਇਕੋਨਮੀ ਆਰਥਿਕਤਾ ਆ ਉਹ 1930 ਦੇ ਦਹਾਕੇ ਦੇ ਗ੍ਰੇਟ ਡਿਪਰੈਸ਼ਨ ਦੇ ਦੌਰਾਨ ਜਿੱਦਾਂ ਸੀਗੀ ਉਸ ਤੋਂ ਵੀ ਡੂੰਘੀ ਜਿਹੜੀ ਆ ਉਹ ਰਿਸੈਸ਼ਨ ਦੇ ਵਿੱਚ ਦੇਖੀ ਜਾ ਰਹੀ ਆ। ਅਤੇ ਓਵਰਆਲ ਜਿਹੜੀ ਵਿਸ਼ਵ ਦੀ ਕੌਮੀ ਪੱਧਰ ਦੀ ਜਿਹੜੀ GDP ਆ ਜਾਂ ਇਕੋਨਮੀ ਆ, ਆਰਥਿਕਤਾ ਆ, ਉਹ 6% ਜਿਹੜੀ ਹੋਰ ਜ਼ਿਆਦਾ ਸੁੰਗੜ ਸਕਦੀ ਆ। ਉੱਧਰ ਯੂਰਪੀਅਨ ਸੰਘ ਨੇ ਚਾਈਨਾ ਦੇ ਉੱਤੇ ਕਰੋਨਾ ਵਾਇਰਸ ਦੇ ਬਾਬਤ ਗਲਤ ਪ੍ਰਚਾਰ ਕਰਨ ਦੇ ਜਿਹੜੇ ਉਹ ਦੋਸ਼ ਵੀ ਲਾਏ ਹੈਗੇ ਆ। ਜੀ, ਇਸੇ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ JC ਪੈਨੀ ਤੋਂ ਲੈ ਕੇ ਪੀਅਰ 1 ਅਤੇ ਹੋਰ 3000 ਤੋਂ ਵੱਧ ਸਟੋਰ ਜਿਹੜੇ ਆ ਉਹ ਪਰਮਾਨੈਂਟਲੀ ਬੰਦ ਹੋਣ ਜਾ ਰਹੇ ਆ। ਕਹਿੰਦੇ ਵੀ ਲਿਕੁਇਡੇਟਿੰਗ ਕਰ ਰਹੇ ਆ, ਬੜੇ ਸਾਈਨ ਲੱਗੇ ਹੋਏ ਹੈਗੇ ਆ, ਗੋਇੰਗ ਆਊਟ ਆਫ ਬਿਜ਼ਨਸ, ਐਵਰੀਥਿੰਗ ਮਸਟ ਗੋ। ਕਹਿੰਦੇ ਵੀ ਈਵਨ ਦੋ ਲੋਕਾਂ ਦੇ ਘਰਾਂ ਦੇ ਵਿੱਚ ਕੂਪਨ ਪਹੁੰਚ ਰਹੇ ਆ, ਮੇਲ ਬਾਕਸਿਸ ਦੇ ਵਿੱਚ ਇੱਕ ਦਿਨ ਦੀਆਂ ਈਵੈਂਟਸ ਹੋ ਰਹੀਆਂ ਹੈਗੀਆਂ ਆ, ਪਰ ਜਿਹੜੇ ਸ਼ੋਪਰਸ ਹੈਗੇ ਆ, ਜਿਹੜੇ ਖਰੀਦਦਾਰ ਆ, ਉਹਨਾਂ ਦਾ ਕੋਈ ਵੀ ਧਿਆਨ ਜਿਹੜਾ ਆ ਗੋਇੰਗ ਆਊਟ ਆਫ ਬਿਜ਼ਨਸ ਸੇਲ ਦੇ ਜਿਹੜੇ ਹੈਗੇ ਸਾਈਨ ਬੜੇ ਉਹਨਾਂ ਵੱਲ ਨਹੀਂ ਜਾ ਰਿਹਾ, ਕਿਉਂਕਿ ਲੋਕ ਜਿਹੜੇ ਆ ਉਹ ਹਜੇ ਵੀ ਬਹੁਤ ਘਬਰਾਏ ਹੋਏ ਆ ਵੀ ਆਉਣ ਵਾਲੇ ਮਹੀਨੇ ਸਾਲ ਕਿਸ ਤਰ੍ਹਾਂ ਹੋਣਗੇ। 3056 ਦੇ ਕਰੀਬ ਜਿਹੜੇ ਸਟੋਰ ਆ ਉਹ ਪਰਮਾਨੈਂਟਲੀ ਬੰਦ ਹੋਣ ਜਾ ਰਹੇ ਆ। JC ਪੈਨੀ ਦੇ 840 ਵਿੱਚੋਂ 154 ਸਟੋਰ ਜਿਹੜੇ ਆ ਉਹ ਇਸ ਸਮਰ ਦੇ ਆਖਰ ਤੱਕ ਬੰਦ ਹੋ ਜਾਣਗੇ, ਅਤੇ 100 ਤੋਂ ਵੱਧ ਜਿਹੜੇ ਹੋਰ ਜਿਹੜੇ JC ਪੈਨੀ ਦੇ ਸਟੋਰ ਆ ਉਹ ਜਦੋਂ ਉਹਨਾਂ ਦੀ ਬੈਂਕਰਪਸੀ ਦੀ ਪ੍ਰੋਸੀਡਿੰਗਸ ਹੋਣੀਆਂ ਉਹ ਤੋਂ ਬਾਅਦ ਬੰਦ ਹੋ ਜਾਣਗੇ। ਇਸੇ ਤਰ੍ਹਾਂ G111 ਜਿਹੜੇ ਕਿ ਕਹਿੰਦੇ 110 ਦੇ ਕਰੀਬ ਵਿਲਸਨ ਲੈਦਰ ਅਤੇ 89 GH ਬਾਸ ਫੁੱਟਵੀਅਰ ਐਕਸੈਸਰੀ ਸਟੋਰ ਚਲਾਉਂਦੇ ਆ, ਉਹ ਸਾਰੇ ਦੇ ਸਾਰੇ ਸਟੋਰ ਬੰਦ ਕਰ ਰਹੇ ਹੈਗੇ ਆ। ਪੀਅਰ 1 ਇੰਪੋਰਟ ਉਹਨਾਂ ਨੇ ਪਹਿਲਾਂ 450 ਕਿਹਾ ਸੀ ਸਟੋਰ ਅਸੀਂ ਬੰਦ ਕਰਨ ਜਾ ਰਹੇ ਹਾਂ, ਹੁਣ ਉਹ ਕਹਿੰਦੇ ਵੀ 540 ਸਟੋਰ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਹੋਰ ਵੀ ਜਿਹੜੇ ਸਟੇਜ ਸਟੋਰਸ, ਨੋਸਟੋਮ, ਐਲ ਬ੍ਰੈਂਡ, ਮਾਡਲ, ਸੋ ਸੀਅਰਸ ਅਤੇ Kmart, ਇਹਨਾਂ ਨੇ ਵੀ 182 ਦੇ ਕਰੀਬ ਜਿਹੜੀਆਂ ਇਹਨਾਂ ਦੀਆਂ ਲੋਕੇਸ਼ਨਸ ਆ ਉਹ ਬੰਦ ਕਰਨ ਜਾ ਰਹੇ ਆ। ਆਰਟ ਵੈਨ ਫਰਨੀਚਰ ਜਿਹੜੇ ਆ 190 ਸਟੋਰ ਆਪਣੇ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਆਪਣੇ ਸਟੋਰ ਬੰਦ ਕਰਨ ਜਾ ਰਹੀਆਂ। 3500 ਦੇ ਕਰੀਬ ਜਿਹੜੇ ਕਹਿੰਦੇ ਪਰਮਾਨੈਂਟਲੀ ਜਿਹੜੇ ਇਹ ਬਿਜ਼ਨਸਿਸ ਬੰਦ ਹੋ ਜਾਣਗੇ। ਜੀ, ਉੱਧਰ ਅੱਜ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਨਵੇਂ ਜਿਹੜੇ ਆਦੇਸ਼ਾਂ ਦੇ ਤਹਿਤ ਉਹਨਾਂ ਨੇ ਜਿਹੜੇ ਹੈਲਥ ਕੇਅਰ ਪ੍ਰੋਵਾਈਡਰਸ ਆ ਉਹਨਾਂ ਨੂੰ ਆਖਿਆ ਆ ਵੀ ਤੁਸੀਂ ਹੋਰ ਜ਼ਿਆਦਾ ਜਿਹੜੇ COVID-19 ਦੀ ਟੈਸਟਿੰਗ ਆ ਉਸ ਨੂੰ ਵਧਾਇਆ ਜਾਵੇ। ਹਾਲ ਦੀ ਘੜੀ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜਿਹੜੀ ਟੈਸਟਿੰਗ 60,000 ਤੋਂ ਵੱਧ ਪਰ ਡੇ ਜਿਹੜਾ ਆ ਉਹ ਟੈਸਟਿੰਗ ਪੂਰੇ ਕੈਲੀਫੋਰਨੀਆ ਦੇ ਵਿੱਚ ਹੋ ਰਹੀ ਆ, ਅਤੇ ਇਹ ਕਹਿੰਦੇ ਆ ਵੀ ਹੋਰ ਜ਼ਿਆਦਾ ਵਧੇ। ਡਾਕਟਰ ਸਾਰਾ ਕੋਡੀ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਹੈਲਥ ਅਫੀਸ਼ੀਅਲ ਹੈਗੇ ਨੇ, ਮੁਖੀ ਨੇ, ਉਹਨਾਂ ਨੇ ਕਿਹਾ ਆ ਵੀ ਕਾਉਂਟੀ ਕਹਿੰਦੇ ਵੀ ਇਹ ਸਾਡੀ ਕਾਉਂਟੀ ਦੇ ਵਿੱਚ 2350 ਟੈਸਟ ਪਰ ਡੇ ਜਿਹੜੇ ਉਹ ਹੋ ਰਹੇ ਨੇ ਪਿਛਲੇ ਇੱਕ ਹਫ਼ਤੇ ਤੋਂ, ਅਤੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਟੈਸਟਿੰਗ ਰੇਟ ਆ ਉਹ ਹੋਰ ਜ਼ਿਆਦਾ ਵੀ ਵਧੇ। ਕਹਿੰਦੇ ਵੀ ਜਿਹੜਾ ਟੈਸਟਿੰਗ ਦੇ ਕਰਕੇ ਹੀ ਆਪਾਂ ਜਿਹੜਾ ਉਹ ਅੱਗੇ ਜਿਹੜਾ ਉਹ ਵੱਧ ਸਕਦੇ ਹਾਂ, ਜੇ ਆਪਾਂ ਇਕੋਨਮੀ ਨੂੰ ਵੀ ਅੱਗੇ ਜਿਹੜਾ ਉਹ ਚਲਾਉਣਾ ਆ। ਸੋ ਇਹੀ ਕਹਿੰਦੇ ਆਪਟੀਮਮ ਇਹੀ ਤਰੀਕਾ ਆ ਵੀ ਜਿਹੜੇ ਹੈਲਥ ਕੇਅਰ ਪ੍ਰੋਵਾਈਡਰ ਆ ਉਹ ਵੱਧ ਤੋਂ ਵੱਧ ਜਿਹੜੀ COVID-19 ਦੀ ਟੈਸਟਿੰਗ ਆ ਉਹ ਕਰਨ। ਸੋ ਦੇਖਦੇ ਹਾਂ ਵੀ ਇਹਨਾਂ ਦਾ ਸਾਥ ਜਿਹੜੇ ਆ ਹੋਰ ਕਿਹੜੇ ਹੈਲਥ ਪ੍ਰੋਵਾਈਡਰਸ ਜਿਹੜੇ ਉਹ ਦੇਣਗੇ। ਸੋ ਇਸੇ ਤਰ੍ਹਾਂ ਜੇ ਸੈਂਟਾ ਕਲਾਰਾ ਕਾਉਂਟੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਮਿਲਪੀਟਸ ਜਿਹੜਾ ਟਾਊਨ ਹੈਗਾ ਉੱਥੇ ਜਿਹੜੇ ਮੱਛਰ ਆ ਉਹਨਾਂ ਦੇ ਵਿੱਚ ਵੈਸਟ ਨਾਈਲ ਵਾਇਰਸ ਜਿਹੜੀ ਆ
ਉਹ ਲੱਭੀ ਗਈ ਆ। ਸੋ ਉਹਨੂੰ ਦੇਖਦੇ ਹੋਏ ਇਸ ਵੀਰਵਾਰ ਸ਼ਾਮ ਨੂੰ ਜਾਂ ਰਾਤ ਨੂੰ ਜਿਹੜੀ ਆ ਕਹਿੰਦੇ ਵੀ ਸਪਰੇਅ ਕੀਤੀ ਜਾਊਗੀ, ਖਾਸ ਕਰਕੇ ਡਿਕਸਨ ਲੈਂਡਿੰਗ ਰੋਡ, ਨਾਰਥ ਮਿਲਪੀਟਸ ਬੁਲੇਵਰਡ, ਨਾਰਥ ਏਬਲ ਸਟਰੀਟ, ਹਾਈਵੇ 237, ਬੈਲਵਿਊ ਡਰਾਈਵ ਅਤੇ ਨਾਰਥ ਮੈਕਾਰਥੀ ਬੁਲੇਵਰਡ ਜਿਹੜੀ ਵੈਸਟ ਇੱਥੇ ਹੈਗੀ ਆ। ਸੋ ਕਹਿੰਦੇ ਵੀ ਜਦੋਂ ਹੀ ਇਹ ਵਾਇਰਸ ਲੱਭੀ ਗਈ ਸੀ 2003 ਦੇ ਵਿੱਚ ਮੱਛਰਾਂ ਦੇ ਵਿੱਚ, ਮੋਸਕੀਟੋਸ ਦੇ ਵਿੱਚ, ਅਤੇ ਉਹ ਤੋਂ ਲੈ ਕੇ ਹੁਣ ਤੱਕ 7000 ਤੋਂ ਵੱਧ ਲੋਕ ਜਿਹੜੇ ਆ ਉਹ ਇਹਦਾ ਸ਼ਿਕਾਰ ਹੋਏ ਆ, ਅਤੇ 309 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੇ ਵੀ ਲੋਕ 50 ਸਾਲ ਤੋਂ ਉੱਪਰ ਦੇ ਹੈਗੇ ਆ ਅਤੇ ਜਿਨ੍ਹਾਂ ਨੂੰ ਕੋਈ ਨਾ ਕੋਈ ਜਿਹੜੀ ਕਰੋਨਿਕ ਮੈਡੀਕਲ ਕੰਡੀਸ਼ਨ ਆ ਕਿਸੇ ਤਰ੍ਹਾਂ ਦੀ, ਜਾਂ ਉਹਨਾਂ ਨੂੰ ਡਾਇਬਟੀਜ਼ ਆ, ਹਾਈ ਬਲੱਡ ਪ੍ਰੈਸ਼ਰ ਹੈਗਾ ਆ, ਕੈਂਸਰ ਆ, ਕਿਡਨੀ ਦੀ ਡਿਸੀਜ਼ ਆ, ਕਿਸੇ ਤਰ੍ਹਾਂ ਦੀ ਵੀ ਕੋਈ ਹਾਈ ਰਿਸਕ ਆਫ ਕੰਪਲੀਕੇਸ਼ਨਸ ਹੈਗਾ, ਉਹਨਾਂ ਨੂੰ ਬਚਾਅ ਕਰਨਾ ਚਾਹੀਦਾ ਹੈਗਾ, ਬਾਹਰ ਨਿਕਲਣ ਤੋਂ ਮੱਛਰਾਂ ਤੋਂ ਜਿਹੜਾ ਬਚਣਾ ਚਾਹੀਦਾ ਹੈਗਾ ਜੀ। US ਡਿਪਾਰਟਮੈਂਟ ਆਫ ਐਗਰੀਕਲਚਰ USDA ਆ, ਉਹਨਾਂ ਨੇ ਜਿਹੜਾ ਆਪਣੇ ਸਕੂਲਸ ਦੇ ਵਿੱਚ ਜਿਹੜਾ ਮੀਲ ਪ੍ਰੋਗਰਾਮਸ ਆ ਉਸ ਨੂੰ ਸਮਰ ਦੇ ਵਿੱਚ ਵੀ ਵਧਾ ਦਿੱਤਾ ਹੈਗਾ। ਐਗਰੀਕਲਚਰ ਸੈਕਟਰੀ ਸੋਨੀ ਪਰਡਿਊ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਉਹਨਾਂ ਨੂੰ ਜਿਹੜੇ ਕਾਫੀ ਐਡਵੋਕੇਟਸ ਉਹਨਾਂ ਦੇ ਦੁਆਰਾ ਇਹ ਚੇਤਾਵਨੀ ਦਿੱਤੀ ਗਈ ਸੀ ਵੀ ਜੇ ਬੱਚਿਆਂ ਨੂੰ ਇਹ ਫੂਡ ਪ੍ਰੋਗਰਾਮ ਨਹੀਂ ਮਿਲਿਆ ਤਾਂ ਕਈਆਂ ਨੂੰ ਜਿਹੜਾ ਭੁੱਖਮਰੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ। 30 ਜੂਨ ਨੂੰ ਇਹ ਪ੍ਰੋਗਰਾਮ ਆ ਐਕਸਪਾਇਰ ਹੋਣ ਜਾ ਰਿਹਾ ਸੀਗਾ, ਅਤੇ ਪਰਡਿਊ ਹੁਣਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਨੇਸ਼ਨ ਵਾਈਡ ਆਪਾਂ ਇਹ ਫਲੈਕਸੀਬਿਲਿਟੀ ਚਾਹੁੰਦੇ ਆ ਵੀ ਜਿਹੜੇ ਬੱਚੇ ਆ ਅਮਰੀਕਾ ਦੇ ਜਿਹੜੇ ਕਿਡਸ ਆ ਉਹ ਭੁੱਖੇ ਜਿਹੜੇ ਉਹ ਨਾ ਰਹਿਣ। ਸੋ ਇਸ ਪੈਂਡੈਮਿਕ ਦੀ ਸਟਾਰਟ ਤੋਂ ਲੈ ਕੇ ਹੀ ਕਹਿੰਦੇ USDA ਨੇ ਜਿਹੜਾ ਫੂਡ ਅਤੇ ਨਿਊਟ੍ਰੀਸ਼ਨ ਸਰਵਿਸ ਆ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਅਪਰੂਵ ਜਿਹੜੀਆਂ ਉਹ ਕੀਤੀਆਂ ਆ, ਖਾਸ ਕਰਕੇ ਉਹਨਾਂ ਬੱਚਿਆਂ ਤੱਕ ਮੀਲਸ ਜਿਹੜੇ ਉਹ ਪਹੁੰਚਾਉਣ ਦੇ ਲਈ। ਸੋ ਇਹਨਾਂ ਸਾਰੇ ਐਡਵੋਕੇਟਸ ਦੀ, ਇਹਨਾਂ ਸਾਰੇ ਮਾਹਰਾਂ ਦੀ ਮੰਨਦੇ ਹੋਏ ਇਹਨਾਂ ਨੇ ਜਿਹੜਾ ਸਮਰ ਦੇ ਵਿੱਚ ਫੂਡ ਮੀਲ ਪ੍ਰੋਗਰਾਮ ਜਿਹੜਾ ਬੱਚਿਆਂ ਲਈ ਹੁੰਦਾ ਆ ਉਸ ਨੂੰ ਅੱਗੇ ਵਧਾ ਦਿੱਤਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ IBM ਨੇ ਪਿਛਲੇ ਦਿਨਾਂ ਦੇ ਵਿੱਚ ਫੇਸ਼ੀਅਲ ਰਿਕੋਗਨੀਸ਼ਨ ਜਿਹੜੀ ਟੈਕਨੋਲੋਜੀ ਆ ਉਹ ਜਿਹੜੀਆਂ ਪੁਲਿਸ ਫੋਰਸਿਸ ਨੂੰ ਦਿੱਤੀਆਂ ਸੀਆਂ, ਉਸ ਦੇ ਉੱਤੇ 1 ਸਾਲ ਦਾ ਬੈਨ ਲਾਉਣ ਦੀ ਗੱਲ ਕੀਤੀ ਸੀ, ਅਤੇ ਅੱਜ ਐਮਾਜ਼ੋਨ ਨੇ ਵੀ ਅਨਾਊਂਸ ਕਰ ਦਿੱਤਾ ਵੀ ਉਹ 1 ਸਾਲ ਦੇ ਲਈ ਜਿਹੜਾ ਫੇਸ਼ੀਅਲ ਰਿਕੋਗਨੀਸ਼ਨ ਟੈਕਨੋਲੋਜੀ ਆ, ਜਿਹੜੇ ਕਿ ਪੁਲਿਸ ਵਾਲੇ ਕਈ ਵਾਰੀ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਲੱਭਣ ਲਈ ਵਰਤਦੇ ਹੈਗੇ ਆ, ਰਿਕੋਗਨਾਈਜ਼ ਕਰਨ ਦੇ ਲਈ, ਉਹਦੇ ਉੱਤੇ ਉਹ ਬੈਨ ਲਾਉਣ ਜਾ ਰਹੇ ਆ। ਇਹਦਾ ਰੀਜ਼ਨ ਇਹੀ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਏ ਆ ਅਤੇ ਪੁਲਿਸ ਵੱਲੋਂ ਜਿਹੜੇ ਕਹਿੰਦੇ ਬਰੂਟੈਲਿਟੀ ਹੋਈ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਐਮਾਜ਼ੋਨ ਕਹਿੰਦੇ ਆ ਵੀ ਜਿਹੜੀਆਂ ਹੋਰ ਕੰਪਨੀਆਂ ਆ, ਖਾਸ ਕਰਕੇ ਜਿਹੜੀਆਂ ਇੰਟਰਨੈਸ਼ਨਲ ਸੈਂਟਰ ਫਾਰ ਮਿਸਿੰਗ ਅਤੇ ਐਕਸਪਲੋਇਟਡ ਚਿਲਡਰਨ ਲਈ, ਅਤੇ ਇਸੇ ਤਰ੍ਹਾਂ ਜਿਹੜੇ ਹਿਊਮਨ ਟ੍ਰੈਫਿਕਿੰਗ ਵਿਕਟਮਸ ਹੈਗੇ ਆ ਉਹਨਾਂ ਲਈ ਤਾਂ ਇਹ ਜਿਹੜੀਆਂ ਸੇਵਾਵਾਂ ਐਮਾਜ਼ੋਨ ਵਾਲੇ ਪ੍ਰਦਾਨ ਕਰਨਗੇ, ਪਰ ਜਿਹੜੀ ਫੇਸ਼ੀਅਲ ਰਿਕੋਗਨੀਸ਼ਨ ਟੈਕਨੋਲੋਜੀ ਜਿਹੜੀਆਂ ਪੁਲਿਸ ਫੋਰਸਿਸ ਦੇ ਲਈ ਸੀ ਉਹ 1 ਸਾਲ ਦੇ ਤਾਈਂ ਜਿਹੜੀ ਆ ਉਹਨਾਂ ਨੇ ਬੰਦ ਕਰ ਦਿੱਤਾ ਤਾਂ ਕਿ ਪੁਲਿਸ ਵਾਲੇ ਉਸ ਨੂੰ ਯੂਜ਼ ਨਾ ਕਰ ਸਕਣ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇਕੋਨਮੀ ਦੇ ਨਾਲ ਹੀ ਸੰਬੰਧਿਤ ਜਿਹੜੀ ਖਬਰ ਆ, ਬੇ ਏਰੀਏ ਦੇ ਵਿੱਚ 1000 ਤੋਂ ਵੱਧ ਹੋਰ ਜਿਹੜੀਆਂ ਲੇ ਆਫਸ ਆ ਉਸ ਦੀ ਖਬਰ ਆ ਰਹੀ ਆ, ਜਿਨ੍ਹਾਂ ਦੇ ਵਿੱਚ ਕੰਪਨੀਜ਼ ਲਿਫਟ, ਯੈਲਪ, IBM, ਲੈਂਡਿੰਗ ਕਲੱਬ ਜਿਹੜੇ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਉਹਨਾਂ ਨੇ ਜੌਬ ਕੱਟਸ ਜਿਹੜੀਆਂ ਇਹ ਕੀਤੀਆਂ ਹੈਗੀਆਂ। EDD ਦੀ ਜਿਹੜੀ ਸਾਈਟ ਤੋਂ ਇਹ ਜਿਹੜਾ ਉਹ ਪਤਾ ਲੱਗਦਾ ਆ ਵੀ ਨਵੇਂ 1000 ਜਿਹੜੇ ਲੇ ਆਫ ਆ ਇਹ 4 ਵੱਡੀਆਂ ਕੰਪਨੀਆਂ ਦੇ ਦੁਆਰਾ ਕੀਤੇ ਗਏ ਨੇ। ਸੋ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਮਿਲੀਅਨਸ ਦੀ ਤਾਦਾਦ ਦੇ ਵਿੱਚ ਇਹ ਆંકੜਾ ਜਿਹੜਾ ਉਹ ਵਧਿਆ ਹੋਇਆ ਆ। ਸਿਲੀਕਨ ਵੈਲੀ ਜਿਹੜੀ ਇਹ ਅਜਿਹੀਆਂ ਜਿਹੜੀਆਂ ਕੰਪਨੀਜ਼ ਹੈਗੀਆਂ, ਟੈਕ ਕੰਪਨੀਜ਼ ਆ, ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਜ਼ਿਆਦਾ ਚੱਲਦੀ ਆ, ਕਾਫੀ ਜ਼ਿਆਦਾ ਇੱਥੇ ਇੰਪਲੋਇਮੈਂਟ ਵੀ ਆ, ਅਤੇ ਸਾਰਾ ਇਕੋਨਮੀ ਉਸ ਦੇ ਸਿਰ ਦੇ ਉੱਤੇ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਟਿਕੀ ਹੋਈ ਆ। ਪਰ ਲਗਾਤਾਰ ਇੱਦਾਂ ਜੌਬ ਕੱਟਸ ਹੋਣ ਦੇ ਨਾਲ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਜਿਹੜਾ ਉਹ ਬਣਿਆ ਪਿਆ ਆ ਜੀ। ਅਗਲੀ ਖਬਰ ਜਿਹੜੀ ਆ ਉਹ ਟੈਂਪਾ ਵੇ ਫਲੋਰੀਡਾ ਤੋਂ ਆ ਰਹੀ ਆ। ਟੈਂਪਾ ਵੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਕਹਿੰਦੇ ਵੀ 400 ਤੋਂ ਵੱਧ ਲੋਕਾਂ ਨੂੰ ਹਰ ਐਤਵਾਰ ਨੂੰ ਜਿਹੜੇ ਵੱਖ-ਵੱਖ ਜਿਹੜੇ ਲੋਕ ਹੈਗੇ ਆ, ਚਾਹੇ ਉਹ ਫਰੰਟ ਦੇ ਉੱਤੇ ਹੈਗੇ ਹੌਸਪੀਟਲ 'ਚ ਜਾਂ ਹੋਮਲੈਸ ਹੈਗੇ ਜਾਂ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਜਿਹੜੇ ਫੂਡ ਆ ਸਪਲਾਈ ਕਰ ਰਹੇ ਹੈਗੇ ਆ। ਕਹਿੰਦੇ ਭਈ ਸਿੱਖ ਗੁਰਦੁਆਰਾ ਸਾਹਿਬ ਥੋਨੂੰ ਟੂ ਸਾਸਾ ਕਰਕੇ ਜਿਹੜਾ ਟਾਊਨ ਆ ਜਿੱਥੇ ਹੈਗਾ, ਕੋਵਿਡ-19 ਜਦੋਂ ਹੋਇਆ ਉਹ ਤੋਂ ਬਾਅਦ ਟੈਂਪਰੇਰੀ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਘਰ ਜਿਹੜੇ ਆ ਬੰਦ ਕੀਤੇ ਗਏ ਸੀ, ਪਰ ਕੁਛ ਕੁ ਸਿੱਖਾਂ ਨੇ ਰਲ ਕੇ ਸੋਚਿਆ ਵੀ ਨਹੀਂ ਸਾਨੂੰ ਹੈਲਪ ਕਰਨੀ ਚਾਹੀਦੀ ਆ। ਸਭ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਨੇ ਜਿਹੜਾ ਫੂਡ ਸੀ ਰੈਸਟੋਰੈਂਟਸ ਤੋਂ ਲੈ ਕੇ ਹੈਲਥ ਕੇਅਰ ਵਰਕਰ
ਅਤੇ ਫਸਟ ਜਿਹੜੇ ਰਿਸਪੋਂਡਰਸ ਆ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ। ਪਰ ਹੌਲੀ ਹੌਲੀ ਫਿਰ ਉਹਨਾਂ ਨੇ ਹੋਮਲੈਸ ਸ਼ੈਲਟਰਸ ਨੂੰ ਦਿੱਤਾ ਅਤੇ ਉਹਨਾਂ ਨੇ ਸੋਚਿਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਫੂਡ ਦੀ ਜ਼ਰੂਰਤ ਹੈਗੀ ਆ, ਇਨਕਲੂਡਿੰਗ ਮਾਸਕ ਅਤੇ ਹੋਰ ਸਮਾਨ ਵੀ। ਅਤੇ ਪਹਿਲਾਂ ਕਹਿੰਦੇ ਵੀ ਅਸੀਂ 350 ਦੇ ਕਰੀਬ ਲੋਕਾਂ ਦਾ ਖਾਣਾ ਬਣਾਇਆ ਅਤੇ ਅਸੀਂ ਸੋਚਿਆ ਵੀ ਸ਼ਾਇਦ 20-25 ਕੁ ਬੰਦੇ ਆਉਣਗੇ, ਪਰ ਪਹਿਲੇ ਦਿਨ ਹੀ ਕਹਿੰਦੇ ਵੀ 400 ਤੋਂ ਵੱਧ ਲੋਕ ਜਿਹੜੇ ਆ ਉਹ ਪ੍ਰਸ਼ਾਦਾ ਛਕਣ ਆਏ। ਅਤੇ ਕਹਿੰਦੇ ਵੀ ਕੁਛ ਕੁ ਦਿਨਾਂ ਦੇ ਵਿੱਚ ਹੀ ਉਹਨਾਂ ਨੇ $38,000 ਤੋਂ ਵੱਧ ਪੈਸਾ ਜਿਹੜਾ ਇਕੱਠਾ ਕਰ ਲਿਆ। ਸੋ ਇੱਕ ਪੇਜ ਵੀ ਆਪਣਾ ਉਹਨੇ ਸੈਟਅਪ ਕਰਕੇ ਟੈਂਪਾ ਗੁਰਦੁਆਰਾ ਵਨ ਲੇਵਲ ਆਊਟਰੀਚ 2020 ਕਰਕੇ ਸੈਟਅਪ ਕਰ ਲਿਆ GoFundMe ਅਤੇ ਜ਼ੈਲੇ ਦੇ ਥਰੂ। ਸੋ ਹੁਣ ਉਹ ਕਹਿੰਦੇ ਹਰ ਸੰਡੇ 400 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਉਹ ਭੋਜਨ ਛਕਾ ਰਹੇ ਆ। ਸੋ ਆਪਾਂ ਇਹ ਬਹੁਤ ਵਧਾਈ ਦੇ ਪਾਤਰ ਹੈਗੇ ਆ। ਹਰ ਇੱਕ ਜਗ੍ਹਾ ਜਿਹੜੇ ਜਿੱਥੇ ਜਿੱਥੇ ਵੀ ਸਿੱਖ ਹੈਗੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਜ਼ਰੂਰ ਇਨਸਾਨੀਅਤ ਦੀ ਸੇਵਾ ਕਰ ਰਹੇ ਆ। ਅਗਲੀ ਗੱਲ ਕਰਦੇ ਜਾਈਏ, ਮਿਨੀਐਪੋਲਿਸ ਦੇ ਪੁਲਿਸ ਚੀਫ ਮੈਡਰੀਆ ਅਰਡੋਂਡੋ ਉਹਨਾਂ ਨੇ ਜਿਹੜਾ ਦੱਸਿਆ ਵੀ ਕਹਿੰਦੇ ਵੀ ਜਿਹੜੀਆਂ ਕਾਂਟਰੈਕਟਸ ਨੈਗੋਸੀਏਸ਼ਨ ਲੋਕਲ ਪੁਲਿਸ ਯੂਨੀਅਨ ਆ ਉਹਨਾਂ ਦੇ ਨਾਲ ਉਹ ਹੁਣ ਨਹੀਂ ਕਰਨਗੇ, ਉਸ ਦੇ ਵਿੱਚੋਂ ਉਹਨਾਂ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਆ। ਅਤੇ ਉਹ ਕਹਿੰਦੇ ਵੀ ਜਿਹੜੇ ਪੁਲਿਸ ਦੇ ਵਿੱਚ ਰਿਫਾਰਮਸ ਆ, ਬਦਲਾਵ ਆ, ਉਹਨਾਂ ਦੇ ਵੱਲ ਨੂੰ ਹੋਰ ਵਧਣਗੇ। ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਕਹਿੰਦੇ ਵੀ ਉਹਨਾਂ ਅਫਸਰਸ ਨੂੰ ਜਿਹੜਾ ਕਹਿ ਲਓ ਵੀ ਨੌਕਰੀ ਤੋਂ ਲਾਂਭੇ ਕਰਨ ਦੇ ਵਿੱਚ ਆਸਾਨੀ ਹੋਊਗੀ, ਜਿਹੜੇ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਪੇਸ਼ ਜਿਹੜੇ ਉਹ ਨਹੀਂ ਆਉਂਦੇ ਹੈਗੇ। ਸੋ ਇਹ ਜਿਹੜਾ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਉੱਧਰ ਫਲੋਇਡ ਦਾ ਜਿਹੜਾ ਪਰਿਵਾਰ ਅਤੇ ਜਿਹੜਾ ਰੈਵਰੈਂਡ ਅਲ ਸ਼ਾਰਪਟਨ ਹੈਗਾ ਆ, ਉਹ ਕਹਿੰਦੇ ਵੀ ਅਸੀਂ ਉਮੀਦ ਕਰ ਰਹੇ ਹਾਂ ਵੀ 1 ਲੱਖ ਤੋਂ ਵੱਧ ਲੋਕ ਜਿਹੜੇ ਇੱਕ ਨਵੀਂ ਮਾਰਚ ਵਾਸ਼ਿੰਗਟਨ ਦੇ ਵਿੱਚ ਜਿਹੜੀ ਉਹਨਾਂ ਨੇ ਰੱਖੀ ਆ ਅਗਸਤ ਦੇ ਵਿੱਚ, ਉਸ ਦੇ ਵਿੱਚ ਲੋਕ ਜਿਹੜੇ ਉਹ ਜਿਹੜੇ ਸ਼ਾਮਿਲ ਹੋਣਗੇ। ਇਹ 57ਵੀਂ ਜਿਹੜੀ ਐਨੀਵਰਸਰੀ ਹੋਣੀ ਆ ਜਿਹੜੀ ਰੈਵਰੈਂਡ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਪਹਿਲੀ ਜਿਹੜੀ ਓਰੀਜਨਲ ਮਾਰਚ ਜਿਹੜੀ ਹੋਈ ਸੀ ਵਾਸ਼ਿੰਗਟਨ ਦੇ ਵਿੱਚ। ਸੋ ਉਸ ਨੂੰ ਹੁਣ ਜਿਹੜੇ ਪੁਲਿਸ ਬਰੂਟੈਲਿਟੀ ਰਿਫਾਰਮਸ ਦੇ ਨਾਲ ਜੋੜ ਕੇ ਵੀ ਜਿਹੜਾ ਉਸ ਮਾਰਚ ਨੂੰ ਹੁਣ ਕੱਢਿਆ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ, ਕਈ ਵਾਰੀ ਪੋਜ਼ੀਟਿਵ ਖਬਰਾਂ ਵੀ ਬਹੁਤ ਹੁੰਦੀਆਂ ਆ, ਜਰਮਨ ਤੋਂ ਆ ਰਹੀ ਹੈ। ਕਹਿੰਦੇ ਜਰਮਨ ਨੇ ਹੁਣ ਜਿੰਨੇ ਵੀ ਉੱਥੇ ਜਰਮਨ ਦੇ ਵਿੱਚ ਗੈਸ ਸਟੇਸ਼ਨਸ ਹੈਗੇ ਆ ਉਹਨਾਂ ਨੂੰ ਰਿਕੁਆਇਰ ਕਰ ਦਿੱਤਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਆ ਇਲੈਕਟ੍ਰਿਕ ਕਾਰ ਚਾਰਜਿੰਗ ਸਟੇਸ਼ਨ ਜਿਹੜੇ ਆ ਬਣਾਉਣੇ ਪੈਣਗੇ। ਜਿਹੜਾ ਉਹਨਾਂ ਨੇ ਆਪਣਾ ਇੱਕ ਇਕਨੋਮਿਕ ਰਿਕਵਰੀ ਪਲਾਨ ਜਿਹੜਾ ਸ਼ੁਰੂ ਕੀਤਾ ਹੈਗਾ ਜਰਮਨ ਵਾਲਿਆਂ ਨੇ ਕਰੋਨਾ ਵਾਇਰਸ ਤੋਂ ਬਾਅਦ, ਉਹ $146 ਬਿਲੀਅਨ ਦਾ ਹੈਗਾ। ਉਹਦੇ ਵਿੱਚ ਕਾਫੀ ਪੈਸੇ ਜਿਹੜੇ ਆ ਉਹਨਾਂ ਨੇ ਇਸ ਕੰਮ ਦੇ ਲਈ ਰੱਖੇ ਆ। ਇਸੇ ਤਰ੍ਹਾਂ ਜਰਮਨ ਵਾਲਿਆਂ ਨੇ ਇਹ ਵੀ ਅਨਾਊਂਸ ਕੀਤਾ ਵੀ ਜਿਹੜੇ ਵੀ ਲੋਕ ਇਲੈਕਟ੍ਰਿਕ ਕਾਰਾਂ ਲੈਣਗੇ, SUV ਲੈਣਗੇ, ਉਹਨਾਂ ਨੂੰ 6,000 ਯੂਰੋ ਤੱਕ ਦੀ ਜਿਹੜੀ ਸਬਸਿਡੀ ਆ ਉਹ ਦਿੱਤੀ ਜਾਊਗੀ। ਇਹ ਸਾਰਾ ਕੁਝ ਕਹਿੰਦੇ ਵੀ ਜਦੋਂ ਫਰਾਂਸ ਵਾਲਿਆਂ ਨੇ ਆਪਣੀ ਪਲਾਨ ਜਿਹੜੀ ਆ ਇਲੈਕਟ੍ਰਿਕ ਕਾਰਸ ਦੀ ਸੇਲ ਨੂੰ ਵਧਾਉਣ ਦੇ ਲਈ ਅਨਾਊਂਸ ਕੀਤੀ ਸੀ ਪਿਛਲੇ ਹਫ਼ਤੇ, ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਆ, ਉਸ ਤੋਂ ਬਾਅਦ ਇਹ ਜਰਮਨ ਨੇ ਅਨਾਊਂਸ ਕੀਤਾ ਹੈਗਾ। ਜਰਮਨ ਦੇ ਵਿੱਚ ਕਹਿੰਦੇ ਪਈ ਹੁਣ ਤੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਆਲਰੇਡੀ ਜਿਹੜੇ ਗੈਸ ਸਟੇਸ਼ਨਸ ਆ ਉਹਨਾਂ ਦੇ ਉੱਤੇ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਦੇ ਲਈ ਸਟੇਸ਼ਨ ਬਣੇ ਹੋਏ ਹੈਗੇ ਆ। ਪਰ ਕਿਉਂਕਿ ਕਹਿੰਦੇ ਮਾਰਚ 2020 ਤੱਕ 27,730 ਦੇ ਕਰੀਬ ਇਲੈਕਟ੍ਰਿਕ ਕਾਰ ਚਾਰਜਿੰਗ ਸਟੇਸ਼ਨ ਸੀਗੇ। ਇਹ ਜਰਮਨ ਦੀ ਜਿਹੜੀ ਇੱਕ ਐਸੋਸੀਏਸ਼ਨ ਐਨਰਜੀ ਅਤੇ ਵਾਟਰ ਇੰਡਸਟਰੀ ਦੀ ਆ ਉਹਨਾਂ ਵੱਲੋਂ ਦੱਸਿਆ ਗਿਆ। ਕਹਿੰਦੇ ਪਈ ਆਉਣ ਵਾਲੇ ਸਮੇਂ 'ਚ 70,000 ਤੋਂ ਵੱਧ ਜਿਹੜੇ ਸਟੇਸ਼ਨਸ ਆ ਉਹਨਾਂ ਨੇ ਬਣਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ ਹੈਗਾ। ਸੋ ਆਉਣ ਵਾਲੇ ਸਮੇਂ 'ਚ ਗੈਸ ਦੀ ਜਿਹੜੀ ਯੂਸੇਜ ਆ ਉਹ ਬਹੁਤ ਘਟੂਗਾ ਪੈਟਰੋਲ ਸਟੇਸ਼ਨਾਂ 'ਤੇ। ਕਹਿੰਦੇ ਪਈ ਆਲਰੇਡੀ ਜਿਹੜੇ ਜਰਮਨ ਦੇ ਵਿੱਚ ਗੈਸ ਸਟੇਸ਼ਨਾਂ ਦੀ ਗਿਣਤੀ ਘਟ ਗਈ ਹੈਗੀ ਆ। ਕਹਿੰਦੇ 1965 ਦੇ ਵਿੱਚ ਜਰਮਨ 'ਚ 40,640 ਜਿਹੜੇ ਆ ਗੈਸ ਸਟੇਸ਼ਨ ਹੁੰਦੇ ਸੀ ਸੰਨ 1965 'ਚ, ਅਤੇ 2020 'ਚ ਹੁਣ ਸਿਰਫ 14,118 ਗੈਸ ਸਟੇਸ਼ਨ ਰਹਿ ਗਏ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬਾਸਕਿਟਬਾਲ ਦਾ ਕਾਫੀ ਮਸ਼ਹੂਰ ਜਿਹੜਾ ਪਲੇਅਰ ਆ ਲਬਰੋਨ ਜੇਮਸ, ਉਸਨੇ ਇੱਕ ਨਵੇਂ ਗਰੁੱਪ ਦਾ ਜਿਹੜਾ ਗਠਨ ਕੀਤਾ ਹੈ। ਕਹਿੰਦੇ ਵੀ ਉਸ ਦਾ ਮੁੱਖ ਉਦੇਸ਼ ਇਹ ਰਹੂਗਾ ਵੀ ਜਿਹੜੀ ਬਲੈਕ ਵੋਟਿੰਗ ਰਾਈਟਸ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਚਾ ਕੇ ਰੱਖਿਆ ਜਾਵੇ। ਉੱਧਰ ਅੱਜ ਜਾਰਜੀਆ ਦੇ ਵਿੱਚ ਵੋਟਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਆ ਉਹ ਕੜਮੱਸ ਕਹਿ ਲਓ ਆ ਉਹ ਪਿਆ ਰਿਹਾ। ਕਹਿੰਦੇ ਵੀ ਜਿਹੜੇ ਵੋਟਰ ਸੀ ਉਹਨਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਜਿਹੜਾ ਉਹ ਜ਼ਿਆਦਾ ਸਮਾਂ ਸਿਰ ਰਹਿਣਾ ਪਿਆ। ਨਵੀਆਂ ਮਸ਼ੀਨਾਂ ਸੀਗੀਆਂ ਉਹਨਾਂ ਨੂੰ ਉਸ ਦੇ ਬਾਰੇ ਕਹਿੰਦੇ ਕਈਆਂ ਨੂੰ ਇਤਲਾਹ ਹੀ ਜਿਹੜੀ ਉਹ ਨਹੀਂ ਸੀ, ਅਤੇ ਕਈ ਜਿਹੜੇ ਪੋਲਿੰਗ ਸਟੇਸ਼ਨ ਆ ਉਹ ਦੇਰੀ ਦੇ ਨਾਲ ਜਿਹੜੇ ਉਹ ਖੁੱਲ੍ਹੇ ਸੀਗੇ। ਨੈਂਸੀ ਪਲੋਸੀ ਅਤੇ ਹੋਰ ਕਈ ਜਿਹੜੇ ਡੈਮੋਕ੍ਰੇਟ ਲੀਡਰਸ ਆ ਉਹਨਾਂ ਨੇ ਕਿਹਾ ਵੀ ਜਿਹੜਾ ਜਾਰਜੀਆ ਦੇ ਵਿੱਚ ਇਹ ਵੋਟਿੰਗ ਦਾ ਇਹ ਸਾਰਾ ਅੱਜ
ਦ੍ਰਿਸ਼ ਦੇਖਣ ਨੂੰ ਮਿਲਿਆ ਆ। ਕਹਿੰਦੇ ਇੱਦਾਂ ਲੱਗਦਾ ਵੀ ਬਾਏ ਡਿਜ਼ਾਈਨ ਸੀਗਾ, ਜਾਣ ਬੁੱਝ ਕੇ ਜਿਹੜੇ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਵੋਟਰਸ ਜ਼ਿਆਦਾ ਵੋਟ ਜਿਹੜੀ ਉਹ ਨਾ ਪਾ ਸਕਣ, ਇਹੀ ਉਹਨਾਂ ਦਾ ਮੁੱਖ ਉਦੇਸ਼ ਸੀ। ਅਤੇ ਇਹਦੇ ਵਿੱਚ ਜਿਹੜੇ ਸਿਆਹ ਲੋਕ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਜ਼ਿਆਦਾ ਟਾਰਗੇਟ ਕਹਿੰਦੇ ਆ ਉਹ ਕੀਤਾ ਗਿਆ ਆ। ਜੀ, ਅਗਲੀ ਖਬਰ ਜਿਹੜੀ ਆ ਇਹ ਵੀ ਕਾਫੀ ਪੋਜ਼ੀਟਿਵ ਆ। ਕਹਿੰਦੇ ਪਈ ਟੁਲੈਨੀ ਯੂਨੀਵਰਸਿਟੀ ਦੇ ਜਿਹੜੇ ਸਾਇੰਟਿਸਟਸ ਆ ਉਹਨਾਂ ਨੇ ਇੱਕ ਜਿਹੜੀ ਸਟੱਡੀ ਕੀਤੀ ਹੈਗੀ ਆ, ਜਿਹਦੇ ਵਿੱਚ ਕਹਿੰਦੇ ਪਈ ਜਦੋਂ ਜਿਹੜਾ ਬ੍ਰੈਸਟ ਕੈਂਸਰ ਹੁੰਦਾ ਆ ਉਹਨੂੰ ਰੋਕਣ ਦੇ ਲਈ ਉਹਨਾਂ ਨੇ ਇੱਕ ਜਿਹੜਾ ਆ ਟਰਨ ਆਫ ਸਵਿਚ ਕਰਕੇ ਜਿਹੜਾ ਲੱਭਿਆ ਹੈਗਾ। ਸੋ ਇਹ ਜਿਹੜੀ ਸਟੱਡੀ ਆ ਉਹਨਾਂ ਨੇ ਐਨੀਮਲਸ ਦੇ ਉੱਤੇ ਆਲਰੇਡੀ ਕਰ ਲਈ ਹੈਗੀ ਆ, ਅਤੇ ਹੁਣ ਉਹ ਜਿਹੜੀ FDA ਆ ਉਹਨਾਂ ਤੋਂ ਅਪਰੂਵਲ ਲੈਣ ਦੀ ਭਾਲ ਦੇ ਵਿੱਚ ਹੈਗੀ ਆ, ਤਾਂ ਕਿ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਇਹ ਰਿਸਰਚ ਕੀਤੀ ਜਾਵੇ। ਇਹ ਜਿਹੜੀ ਸਾਰੀ ਰਿਸਰਚ ਆ ਇੱਕ ਡਾਕਟਰ ਰੇਜ਼ਾ ਜਿਹੜੇ ਟੁਲੈਨੀ ਯੂਨੀਵਰਸਿਟੀ ਦੇ ਆ ਉਹਨਾਂ ਵੱਲੋਂ ਕੀਤੀ ਗਈ ਆ। ਕਹਿੰਦੇ ਪਈ ਅਸੀਂ ਉਹ ਜਿਹੜੇ ਜੀਨ ਆ ਉਹ ਲੱਭ ਲਏ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਸਵਿਚ ਆਫ ਕਰਨਾ ਹੈਗਾ ਤਾਂ ਕਿ ਜਿਹੜਾ ਬ੍ਰੈਸਟ ਕੈਂਸਰ ਨਾ ਫੈਲੇ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਰਾ ਕੁਛ ਅਪਰੂਵਲ ਹੋ ਜਾਂਦਾ ਹੈ, ਸੋ ਇਹ ਹਿਊਮੈਨਿਟੀ ਦੇ ਲਈ ਬਹੁਤ ਹੀ ਵਧੀਆ ਜਿਹੜੀ ਕੰਮ ਹੋਊਗਾ। ਜੀ, ਉੱਧਰ ਦੱਸਦੇ ਜਾਈਏ ਅੱਜ ਜਿਹੜੀ ਕੈਲੀਫੋਰਨੀਆ ਦੀ ਜੁਡੀਸ਼ੀਅਲ ਕੌਂਸਲ ਆ ਉਹਨਾਂ ਨੇ ਜਿਹੜੀ $0 ਬੇਲ ਸੀਗੀ ਉਸ ਨੂੰ ਜਿਹੜਾ ਉਹ ਉਸ ਆਦੇਸ਼ ਨੂੰ ਹੁਣ ਵਾਪਸ ਲੈ ਲਿਆ ਆ। ਇਹ ਜਦੋਂ ਪੈਂਡੈਮਿਕ ਫੈਲਿਆ ਸੀਗਾ, ਕੈਲੀਫੋਰਨੀਆ ਦੇ ਜਿਹੜੇ ਜੁਡੀਸ਼ੀਅਲ ਲੀਡਰਸ ਆ ਉਹਨਾਂ ਨੇ ਵੀ ਜੇਲ੍ਹਾਂ ਦੇ ਵਿੱਚ ਬਹੁਤੇ ਲੋਕ ਥਾਵਾਂ ਦੇ ਉੱਤੇ ਇਕੱਠੇ ਨਾ ਹੋਣ, ਕਰੋਨਾ ਵਾਇਰਸ ਜਿਹੜਾ ਆ ਉਹ ਉੱਥੇ ਨਾ ਫੈਲੇ, ਹੌਟਸਪੌਟ ਨਾ ਬਣਨ, ਇਸ ਦੇ ਲਈ ਜਿਹੜਾ $0 ਬੇਲ ਜਿਹੜੀ ਉਹ ਰੱਖੀ ਗਈ ਸੀ, ਖਾਸ ਕਰਕੇ ਕਈ ਜਿਹੜੇ ਮਿਸਡਮੀਨਰ ਅਤੇ ਕਈ ਲੋ ਲੈਵਲ ਜਿਹੜੀਆਂ ਫੈਲਨੀਜ਼ ਆ ਉਹਨਾਂ ਦੇ ਲਈ। ਕਹਿੰਦੇ ਇਸ ਦੇ ਕਰਕੇ 20,000 ਲੋਕਾਂ ਨੂੰ ਜਿਹੜਾ $0 ਬੇਲ ਦੇ ਉੱਤੇ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਅੱਜ 2 ਦੇ ਮੁਕਾਬਲੇ 17 ਜਿਹੜੇ ਇਸ ਕੌਂਸਲ ਦੇ ਮੈਂਬਰਸ ਨੇ ਉਸ ਆਦੇਸ਼ ਨੂੰ ਵਾਪਸ ਲੈ ਲਿਆ ਹੈਗਾ ਆ। ਸੋ $0 ਬੇਲ ਪਾਲਿਸੀ ਜਿਹੜੀ ਉਹ ਹੁਣ ਲਾਗੂ ਨਹੀਂ ਹੋਵੇਗੀ, ਪਰ ਉਹਨਾਂ ਨੇ ਨਾਲ ਹੀ ਜਿਹੜਾ ਆਖਿਆ ਵੀ ਜੇ ਕਿਸੇ ਕਾਊਂਟੀ ਦੇ ਵਿੱਚ, ਕਿਸੇ ਕਮਿਊਨਿਟੀ ਦੇ ਵਿੱਚ ਅਜੇ ਵੀ ਉਹਨਾਂ ਨੂੰ ਇੱਕ ਖਤਰਾ ਮਹਿਸੂਸ ਹੁੰਦਾ ਆ ਅਤੇ ਉੱਥੇ ਉਹ ਇਸ ਨੂੰ ਜਿਹੜਾ ਉਹ ਲਾਗੂ ਕਰ ਸਕਦੇ ਨੇ 20 ਜੂਨ ਤੱਕ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਪਾਲਿਸੀ ਆ ਉਹ ਵਾਪਸ ਜਿਹੜੀ ਉਹ ਲੈ ਲਈ ਜਾਵੇਗੀ। ਜੀ, ਅਗਲੀ ਖਬਰ ਜਿਹੜੀ ਆ ਲੋਕਲ ਆ ਉਹਦੇ ਵੱਲ ਚੱਲੀਏ। ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਸਵੇਰੇ ਇੱਕ ਕਿਉਂਕਿ ਜਿਹੜਾ ਗਰਮੀ ਦਾ ਸੀਜ਼ਨ ਆ, ਅੱਗਾਂ ਬਹੁਤ ਲੱਗਦੀਆਂ ਹੈਗੀਆਂ। ਆਰਡਨ ਵੇ ਅਤੇ ਐਵਰਗ੍ਰੀਨ ਸਟਰੀਟ ਦੇ ਉੱਤੇ ਜਿਹੜੀ ਕਮਰਸ਼ੀਅਲ ਬਿਲਡਿੰਗਸ ਆ ਉਹਨਾਂ ਨੂੰ ਜਿਹੜੀਆਂ ਕਹਿੰਦੇ ਅੱਗ ਲੱਗ ਗਈ ਅੱਜ ਸਵੇਰੇ। ਸੋ ਉਸ ਨੂੰ ਹਜੇ ਵੀ ਜਿਹੜਾ ਆ ਬੁਝਾਉਣ ਦੇ ਲਈ ਜਿਹੜਾ ਇਹ ਫਾਇਰ ਡਿਪਾਰਟਮੈਂਟ ਆ ਉਹ ਵਰਕਆਊਟ ਕਰ ਰਹੀ ਹੈਗੀ ਆ। ਕਹਿੰਦੇ ਵੀ ਹਾਈਵੇ 80 ਤੋਂ ਤੁਸੀਂ ਜਿਹੜਾ ਆਰਡਨ ਏਰੀਆ ਆ ਉੱਥੇ ਸਮੋਕ ਨਿਕਲਦਾ ਦੇਖ ਸਕਦੇ ਹੋ। ਜੀ, ਵੈਸਟ ਸੈਕਰਾਮੈਂਟੋ ਤੋਂ ਅਗਲੀ ਖਬਰ ਜਿਹੜੀ ਹੈਗੀ ਆ, ਕਹਿੰਦੇ ਵੀ ਉਸ ਸਕੂਲ ਦੇ ਜਿੰਨੇ ਵੀ ਹਾਈ ਸਕੂਲ ਗ੍ਰੈਜੂਏਟਸ ਸੀਨੀਅਰ ਹੈਗੇ ਆ ਉਹਨਾਂ ਸਾਰਿਆਂ ਨੂੰ ਹੀ ਜਿਹੜੇ ਕਹਿ ਲਓ ਵੀ ਕਾਲਜ ਅਸੈਪਟੈਂਸ ਲੈਟਰ ਜਿਹੜੇ ਉਹ ਮਿਲ ਗਏ ਨੇ। ਕਹਿੰਦੇ ਵੀ ਮੁਲਕ ਦੇ ਵਿੱਚ ਪਹਿਲੀ ਵਾਰੀ ਇਹ ਹੋਊਗਾ ਇਸ ਪ੍ਰੋਗਰਾਮ ਦੇ ਤਹਿਤ ਵੀ ਸਾਰਿਆਂ ਦੇ ਲਈ ਕਾਲਜ ਉਹ ਮੌਜੂਦ ਹੋਊਗਾ। ਅਦਰਵਾਈਜ਼ ਆਪਾਂ ਦੇਖਦੇ ਹਾਂ ਵੀ ਹਾਈ ਸਕੂਲ ਸੀਨੀਅਰਸ ਦੇ ਵਿੱਚ ਜਿਹੜਾ ਕਾਲਜ ਦੇ ਵਿੱਚ ਜਾਣ ਦੇ ਲਈ ਅਸੈਪਟੈਂਸ ਕਾਫੀ ਘੱਟ ਮਾਤਰਾ ਦੇ ਵਿੱਚ ਹੁੰਦੀ ਹੈ। ਸੋ ਸੈਕਰਾਮੈਂਟੋ ਸਿਟੀ ਕਾਲਜ ਨੇ ਸੈਂਕੜੇ ਹੀ ਗ੍ਰੈਜੂਏਟ ਹੋ ਰਹੇ ਜਿਹੜੇ ਸੀਨੀਅਰਸ ਆ ਸਕੂਲ ਜਿਨ੍ਹਾਂ ਨੇ ਉਹ ਪਾਰ ਕਰ ਲਿਆ ਆ, ਉਹਨਾਂ ਨੂੰ ਉਸ ਕਾਲਜ ਦੇ ਵਿੱਚ ਐਡਮਿਸ਼ਨ ਜਿਹੜੀ ਆ ਉਹ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਇਹ ਜਿਹੜਾ ਨਵਾਂ ਪ੍ਰੋਗਰਾਮ ਆ ਉਹ ਉਹਨਾਂ ਬੱਚਿਆਂ ਨੂੰ ਜਿਹੜਾ ਬੈਨੀਫਿਟ ਕਰਨ ਦੇ ਲਈ ਆ ਜਿਹੜੇ ਖਾਸ ਕਰਕੇ ਰਿਵਰ ਸਿਟੀ ਹਾਈ ਸਕੂਲ ਜਾਂ ਜਿਹੜਾ ਵੀ ਕੋਈ ਹਾਈ ਸਕੂਲ ਵਾਸ਼ਿੰਗਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਹੈਗਾ ਆ ਉਹ ਉਸ ਦੇ ਵਿੱਚ ਜਿਹੜੇ ਉਹ ਹੋਣਗੇ। ਸੋ ਕਹਿੰਦੇ 800 ਦੇ ਤਕਰੀਬਨ ਜਿਹੜੇ ਸੀਨੀਅਰਸ ਨੇ ਹਾਈ ਸਕੂਲਸ ਦੇ ਵਿੱਚ ਇਸ ਡਿਸਟ੍ਰਿਕਟ ਸਕੂਲ ਡਿਸਟ੍ਰਿਕਟ 'ਚ ਆਉਂਦੇ ਆ, ਉਹਨਾਂ ਨੂੰ ਅਗਲੇ ਹਫਤੇ ਤੱਕ ਜਾਂ ਇਸ ਹਫਤੇ ਦੇ ਵਿੱਚ ਜਿਹੜੀ ਇਹ ਲੈਟਰਸ ਆ ਉਹ ਮਿਲ ਜਾਣਗੀਆਂ। ਅਗਲੀ ਖਬਰ ਵੀ ਜਿਹੜੀ ਸੈਕਰਾਮੈਂਟੋ ਨਾਲ ਰਿਲੇਟਡ ਆ। ਕਹਿੰਦੇ ਸੈਕਰਾਮੈਂਟੋ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਉਹਨਾਂ ਦੀ ਗਿਣਤੀ ਜਿਹੜੀ ਆ ਵੱਧ ਰਹੀ ਆ। ਉਹਦਾ ਕਹਿੰਦੇ ਇੱਕੋ ਇੱਕ ਰੀਜ਼ਨ ਇਹ ਆ ਵੀ ਪਰਿਵਾਰ ਜਿਹੜੇ ਕਈ ਇਕੱਠੇ ਹੋ ਰਹੇ ਆ, ਸੋ ਕਿਸੇ ਤਰ੍ਹਾਂ ਦੀ ਜਿਹੜੀ ਉਹ ਸੇਫਟੀ ਨਹੀਂ ਰੱਖ ਰਹੇ। ਅਤੇ ਦੂਸਰੇ ਪਾਸੇ ਜਿਹੜੀਆਂ ਸੈਕਰਾਮੈਂਟੋ ਦੇ ਏਰੀਏ ਦੀਆਂ ਕਈ ਜਿਹੜੀਆਂ ਕਾਊਂਟੀਜ਼ ਹੈਗੀਆਂ ਉਹਨਾਂ ਨੇ ਰਲ ਕੇ ਅਨਾਊਂਸ ਕਰ ਦਿੱਤਾ ਹੈਗਾ ਆ ਵੀ ਅਸੀਂ ਜਿਹੜੇ ਆ ਬਾਰਸ ਹੈਗੇ, ਜਿਮ ਆ, ਕੈਂਪਸ ਆ ਉਹ ਖੋਲ੍ਹਣ ਜਾ ਰਹੇ ਹੈਗੇ ਆ। ਸੋ ਹੁਣ ਤੱਕ ਕੈਲੀਫੋਰਨੀਆ ਦੀ ਜਿਹੜੀ ਰਾਜਧਾਨੀ ਸੈਕਰਾਮੈਂਟੋ ਆ ਉੱਥੇ ਸੈਕਰਾਮੈਂਟੋ ਕਾਊਂਟੀ ਦੇ ਵਿੱਚ 62 ਲੋਕਾਂ ਦੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਆ ਅਤੇ 300 ਤੋਂ ਵੱਧ ਜਿਹੜੇ ਆ ਅੱਜ ਦੀ ਡੇਟ ਵਿੱਚ ਵੀ ਜਿਹੜੇ ਆ ਕਰੋਨਾ ਵਾਇਰਸ ਤੋਂ ਐਕਟਿਵ ਕੇਸਿਸ ਹੈਗੇ ਆ। ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤੀ ਦੇ ਵੱਲ ਨੂੰ ਆ।
ਤੇ ਜਾਂਦੇ ਜਾਂਦੇ ਜੇ ਤੁਹਾਨੂੰ ਦੱਸ ਜਾਈਏ ਵੀ ਅੱਜ ਜਿਹੜਾ ਡਾਓ ਜੋਨਸ ਆ ਉਹ 'ਚ 282 ਪੁਆਇੰਟ ਡਿੱਗਿਆ, 26,990 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 67 ਪੁਆਇੰਟ ਉੱਤੇ ਗਿਆ, 10,020 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 17 ਪੁਆਇੰਟਾਂ ਦੀ ਗਿਰਾਵਟ ਹੋਈ, 3190 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਉੱਧਰ ਜਿਹੜੇ ਕੀਮਤ ਜੇ ਦੱਸਦੇ ਜਾਈਏ ਗੋਲਡ ਵਗੈਰਾ ਨੂੰ ਲੈ ਕੇ $1740.70 ਪ੍ਰਤੀ ਆਉਂਸ ਜਿਹੜੀ ਉਹ ਕੀਮਤ ਆ ਗੋਲਡ ਦੀ ਰਹੀ ਹੈਗੀ ਆ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।